ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਮੇਰਾ ਨਾਮ ਮਨਦੀਪ ਪੁਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਇੱਕ ਇੰਟਰਵਿਊ ਨਾਲ। ਤੇ ਅੱਜ ਅਸੀਂ ਇੰਟਰਵਿਊ ਕਰ ਰਹੇ ਹਾਂ ਹਰਮਨਦੀਪ ਸਿੰਘ ਦਾ। ਤੇ ਹਰਮਨ, ਪੰਜਾਬ ਦੇ ਰਿਜ਼ਲਟ ਜਿਹੜੇ ਲੋਕ ਸਭਾ 13 ਲੋਕ ਸਭਾ ਦੇ ਉਹ ਲਗਭਗ ਡਿਕਲੇਅਰ ਹੋ ਚੁੱਕੇ ਹਨ ਤੇ ਇੱਕ ਕਲੀਅਰ ਪਿਕਚਰ ਆਪਣੇ ਸਾਹਮਣੇ ਹੈ। ਤੇ ਹੁਣ ਆਪਾਂ ਇਹਦਾ ਐਨਾਲਿਸਿਸ ਕਰਾਂਗੇ। ਇਸ ਤੋਂ ਪਹਿਲਾਂ ਵੀ ਜਦੋਂ ਚੋਣ ਚੱਲ ਰਹੀ ਸੀ ਉਦੋਂ ਵੀ ਆਪਾਂ ਇੱਕ ਐਨਾਲਿਸਿਸ ਕੀਤਾ ਸੀਗਾ। ਉਦੋਂ ਵੀ ਆਪਣੀ ਇੱਕ ਆਬਜ਼ਰਵੇਸ਼ਨ ਸੀਗੀ ਓਵਰਆਲ, ਉਹ ਸਾਰੀ ਲਗਭਗ ਸਹੀ ਸਾਬਤ ਹੋਈ ਹੈ। ਸਿਰਫ ਇੱਕ ਸੀਟ ਤੇ ਮਾੜਾ ਮੋਟਾ ਆਪਾਂ ਨੂੰ ਅੱਡ ਰਿਜ਼ਲਟ ਦੇਖਣ ਨੂੰ ਮਿਲੇ ਹਨ। ਉਹ ਹੈਗੀ ਸੰਗਰੂਰ ਦੀ ਸੀਟ। ਸੰਗਰੂਰ ਦੀ ਸੀਟ ਨੇ ਸਰਪ੍ਰਾਈਜ਼ ਕੀਤਾ ਹੈਗਾ। ਬਾਕੀ ਤਾਂ ਆਪਾਂ ਜਿਹੜੀਆਂ ਗੱਲਾਂ ਪਹਿਲਾਂ ਕਰ ਰਹੇ ਸੀ ਚੋਣਾਂ ਤੋਂ ਪਹਿਲਾਂ, ਉਹ ਉਸੇ ਕਿਸਮ ਦਾ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ। ਹਰਮਨ, ਅਸੀਂ ਦੋਵਾਂ ਨੇ ਇਕੱਠੇ ਟਰੈਵਲ ਵੀ ਕੀਤਾ ਪੰਜਾਬ ਦੀ ਕਈ ਥਾਵਾਂ ਤੇ ਹਰਮਨ, ਮੈਨੂੰ ਇੱਕ ਇਹ ਗੱਲ ਦੱਸੋ, ਜਿਹੜਾ ਇਹ ਰਿਜ਼ਲਟ ਆਇਆ ਇਹਨੂੰ ਕਿਵੇਂ ਦੇਖਦੇ ਹੋ? ਇਹਦੇ ਚ ਜਿਵੇਂ ਐਗਜ਼ਿਟ ਪੋਲ ਵਾਲੇ ਤਾਂ ਕਹਿ ਰਹੇ ਸੀ ਬੀਜੇਪੀ 4 ਸੀਟਾਂ ਜਿੱਤੂਗੀ ਪੰਜਾਬ 'ਚ, ਹੁਣ ਤਾਂ ਕੋਈ ਸੀਟ ਨਹੀਂ ਜਿੱਤੀ ਹੈ। ਤੇ ਵੋਟਿੰਗ ਪਰਸੈਂਟ ਵੀ ਤੁਸੀਂ ਦੇਖੋ 26% ਕਿਹਾ ਜਾ ਰਿਹਾ ਸੀਗਾ ਬੀਜੇਪੀ ਦਾ। ਉਹਨਾਂ ਵੋਟਿੰਗ ਪਰਸੈਂਟ ਤਾਂ ਨਿਕਲ ਕੇ ਨਹੀਂ ਆਇਆ ਜਿਹੜਾ ਆਪਾਂ ਕਹੀਏ ਬੀਜੇਪੀ ਦਾ। ਹਾਂ ਦੇਖੋ ਜੀ, ਜੋ ਲੋਕ ਨਾ ਕਿਆਸ ਰਾਈਆਂ ਲਗਾ ਰਹੇ ਸੀ, ਉਹਨਾਂ ਨੇ ਕਿਆਸ ਰਾਈਆਂ ਇਸ ਕਰਕੇ ਓਵਰ ਅਸੈਸਮੈਂਟ ਸੀਗੀਆਂ ਬੀਜੇਪੀ ਨੂੰ ਲੈ ਕੇ। ਇਹ ਨਹੀਂ ਕਿ ਬੀਜੇਪੀ ਨੇ, ਮਤਲਬ ਮੇਰੀ ਵਜ੍ਹਾ ਮੈਂ ਵੀ ਕਹਾਂ ਤਾਂ ਵਧੀਆ ਪਰਫਾਰਮ ਕਰਿਆ। ਹਾਂ, ਆਪਣਾ ਬੀਜੇਪੀ ਨੇ 16-17-18% ਹੀ ਆਪਾਂ ਉਹਨੂੰ ਦੇ ਰਹੇ ਸੀਗੇ। ਮਤਲਬ ਵਧੀਆ ਪਰਫਾਰਮ ਕਰਿਆ। ਮਤਲਬ ਬੇਸਿਕਲੀ ਅਕਾਲੀ ਦਲ ਤੋਂ ਵੱਧ ਵੋਟ ਪਰਸੈਂਟੇਜ ਲੈ ਗਏ, ਅਕਾਲੀ ਦਲ ਤੋਂ ਜ਼ਿਆਦਾ ਉਹ ਰਨਰ ਅਪ ਰਹੇ ਨੇ ਜ਼ਿਆਦਾ ਸੀਟਾਂ ਦੇ ਉੱਤੇ। ਤੇ ਕੁਝ ਸੀਟਾਂ ਦੇ ਉੱਤੇ ਉਹਨਾਂ ਨੇ ਚੰਗੀ ਫਾਈਟ ਦਿੱਤੀ, ਜਿਵੇਂ ਲੁਧਿਆਣਾ, ਪਟਿਆਲਾ ਵੀ ਕਲੋਜ਼ ਥਰਡ ਰਹੇ ਨੇ। ਉਹ ਫਿਰੋਜ਼ਪੁਰ ਬਹੁਤ ਕਲੋਜ਼ ਰਹੀ ਹੈ ਉਹਨਾਂ ਦੀ ਸੀਟ। ਤੇ ਇਹ ਸੀਟਾਂ ਦੇ ਉੱਤੇ ਤਾਂ ਮਤਲਬ ਬੀਜੇਪੀ ਦੇ ਉਭਾਰ ਨੂੰ ਕੁਝ ਲੋਕ ਕਹਿੰਦੇ ਨੇ ਜੀ 2019 ਦੇ ਵਿੱਚੋਂ ਇੰਨੇ ਸੀ ਤਾਂ ਇੰਨੀ ਗਰੋਥ ਕਰ ਗਈ ਕਿ ਬਹੁਤ ਜ਼ਿਆਦਾ ਮਤਲਬ ਉਹ ਗਰੋਥ ਹੋ ਗਈ। ਇਸ ਕਰਕੇ ਕਿਸਾਨ ਅੰਦੋਲਨ ਦੇ ਕਿਸਾਨਾਂ ਦੇ ਵਿਰੋਧ ਕਰਨ ਦੇ ਉੱਤੇ ਵੀ ਸਵਾਲ ਖੜੇ ਕਰਦੇ ਨੇ ਵੀ ਕਿਸਾਨ ਦਾ ਵਿਰੋਧ ਕਰ ਰਹੇ ਸੀ ਪਰ ਫਿਰ ਵੀ ਬੀਜੇਪੀ ਇੰਨੇ ਵੋਟ ਪਰਸੈਂਟ ਲੈ ਗਈ। ਉਹ ਇਹ 'ਚ ਕੁਝ ਗੱਲਾਂ ਸਾਨੂੰ ਧਿਆਨ 'ਚ ਰੱਖਣ ਵਾਲੀਆਂ ਬਣਦੀਆਂ ਨੇ ਕਿ ਜੇ ਕਿਸਾਨ ਵਿਰੋਧ ਨਾ ਕਰਦੇ ਹੁੰਦੇ, ਕਿਸਾਨ ਅੰਦੋਲਨ ਜੇ ਦੂਜਾ ਕਿਸਾਨ ਅੰਦੋਲਨ ਨਾ ਸ਼ੁਰੂ ਹੁੰਦਾ ਤਾਂ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੁੰਦਾ ਤੇ ਉਹ ਇੱਥੇ ਆਰਾਮ ਨਾਲ 4-5 ਸੀਟਾਂ ਦੇ ਉੱਤੇ ਬਹੁਤ ਵਧੀਆ ਪੋਜੀਸ਼ਨ ਤੇ ਹੁੰਦੇ ਘੱਟੋ ਘੱਟ। ਇਹ ਤਾਂ ਹੈ ਜੀ, ਠੀਕ ਹੈ, ਮੈਂ ਵੀ ਮੰਨਦਾ ਇਸ ਚੀਜ਼ ਨੂੰ। ਤੇ ਦੂਸਰੀ ਗੱਲ ਕਿ ਜਿਹੜੇ ਹੁਣ ਉਹ ਵਪਾਰੀ ਸੈਕਸ਼ਨ, ਉਹਨਾਂ ਨੇ ਬੇਸਿਕਲੀ ਪੰਜਾਬ ਦੇ ਹਿੰਦੂ ਸੈਕਸ਼ਨ ਨੂੰ ਟੱਚ ਕੀਤਾ ਤੇ ਉਹਨਾਂ ਨੇ ਦਲਿਤ ਸੈਕਸ਼ਨ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਜਿਹੜੀ ਪੰਜਾਬ ਦੇ ਵਿੱਚ ਸਭ ਤੋਂ ਡੋਮੀਨੇਟ ਕਮਿਊਨਿਟੀ ਆ, ਜਿਹੜੀ ਨੈਰੇਟਿਵ ਵੀ ਕਰਦੀ ਆ, ਕਿਸਾਨੀ ਵੀ ਆ, ਸਿੱਖ ਕਿਸਾਨੀ ਆ ਜਿਹੜੀ, ਤੇ ਉਹਦੇ ਵਿੱਚ ਉਹਨਾਂ ਦੀ ਕਿਸਾਨ ਅੰਦੋਲਨ ਕਰਕੇ ਐਂਟਰੀ ਨਹੀਂ ਹੋ ਪਾਈ, ਜਿਹਦੇ ਕਰਕੇ ਉਹਨਾਂ ਨੂੰ ਕੋਈ ਸੀਟ ਵੀ ਨਹੀਂ ਮਿਲੀ। ਪਰ ਇਹ ਸਾਰੇ ਦੇ ਵਿੱਚ ਇੱਕ ਫੈਕਟਰ ਜਿਹੜਾ ਧਿਆਨ ਰੱਖਣ ਵਾਲਾ ਬਣਦਾ ਕਿ ਉਹਨਾਂ ਨੇ ਕਾਂਗਰਸ ਦੇ ਜਿੱਡੇ ਵੱਡੇ ਚਿਹਰੇ ਜੁਆਇਨ ਕਰਵਾਏ ਹੋਏ ਨੇ। ਸੁਨੀਲ ਜਾਖੜ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ, ਸਭ ਤੋਂ ਪਾਪੂਲਰ ਨਾਮ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਵੱਡੇ ਨਾਂ ਨੇ, ਕੰਟੈਂਪਰੇਰੀ ਨੇ ਆਪਸ 'ਚ। ਤਾਂ ਉਹ ਪਰਿਵਾਰ ਤੋਂ ਲੈ ਕੇ ਮਤਲਬ ਰਵਨੀਤ ਬਿੱਟੂ ਗਿਆ ਲੁਧਿਆਣੇ ਦੇ ਵਿੱਚੋਂ, ਮਨਪ੍ਰੀਤ ਬਾਦਲ ਹੋ ਗਿਆ। ਜੇ ਕੋਈ ਤੁਸੀਂ ਹੋਰ ਬਾਕੀ ਸਟੇਟਾਂ ਦੇਖੋ ਜਿੱਥੇ ਬੀਜੇਪੀ ਨੇ ਕਾਂਗਰਸ ਦੇ ਏਡੇ ਵੱਡੇ ਚਿਹਰੇ ਜੁਆਇਨ ਕਰਵਾਏ ਹੋਣ ਤਾਂ ਬੀਜੇਪੀ ਨੇ ਨਾਲ ਦੇ ਨਾਲ ਸਰਕਾਰਾਂ ਵੀ ਬਣਾਈਆਂ ਨੇ। ਨਾਰਥ ਈਸਟ ਦੀਆਂ ਉਦਾਹਰਨਾਂ ਵੀ ਨੇ, ਕਲੀਨ ਸਵੀਪ ਕੀਤਾ ਕਿ ਚਿਹਰੇ ਆਉਂਦੇ ਨੇ, ਚਿਹਰੇ ਆਉਂਦੇ ਨੇ। ਬਿਲਕੁਲ, ਹਾਂ ਬਿਲਕੁਲ, ਉਹਨਾਂ ਦਾ ਚੀਫ ਮਿਨਿਸਟਰ ਹੈ ਜੋ। ਤਾਂ ਕਾਂਗਰਸ ਦੇ ਵੱਡੇ ਚਿਹਰੇ ਆਉਂਦੇ ਨੇ ਤਾਂ ਬੀਜੇਪੀ ਦੇ ਵਿੱਚ ਵੀ ਆ ਕੇ ਉਵੇਂ ਰਿਜ਼ਲਟ ਦੇ ਦਿੰਦੇ ਨੇ। ਪਰ ਪੰਜਾਬ ਦੇ ਵਿੱਚ ਇੰਨੇ ਵੱਡੇ ਚਿਹਰੇ ਜੁਆਇਨ ਕਰਾਏ ਨੇ, ਉਹ ਇਹ ਤਾਂ ਹੋ ਨਹੀਂ ਸਕਦਾ ਕਿ ਉਹਨਾਂ ਦਾ ਕੋਈ ਉਹਨਾਂ ਨੂੰ ਫਾਇਦਾ ਨਾ ਮਿਲੇ, ਕਿ 0% ਫਾਇਦਾ ਮਿਲੇ। ਇਹ ਤਾਂ ਕਦੇ ਵੀ ਨਹੀਂ ਹੋ ਸਕਦਾ, ਕਿਉਂਕਿ ਇਲੈਕਟਰਲ ਪੋਲਿਟਿਕਸ ਦੇ ਵਿੱਚ ਜਿਹੜਾ ਵੱਡੇ ਚਿਹਰੇ ਨੇ ਉਹਨਾਂ ਦਾ ਜਿਹੜਾ ਲੋਕਾਂ ਨਾਲ ਡਾਇਰੈਕਟ ਕਨੈਕਟ ਆ, ਉਹਦੇ ਨਾਲ ਵੋਟ ਤਾਂ ਪ੍ਰਭਾਵਿਤ ਹੁੰਦੀ ਹੀ ਹੈ। ਇਲੈਕਟਰਲ ਪੋਲਿਟਿਕਸ ਦਾ ਆਪਦਾ ਇੱਕ ਕਰੈਕਟਰ ਆ, ਉਹਦੇ ਵਿੱਚ ਇੱਕ ਕੁਛ ਰਿਜ਼ਲਟ ਆਉਣੇ ਹੀ ਨੇ। ਜਦੋਂ ਜਿਹੜੇ ਬੰਦੇ ਜਨਤਾ ਨਾਲ ਜੁੜੇ ਹੋਏ ਨੇ, ਉਹਨਾਂ ਦੇ ਕੰਮ ਕਰਵਾਉਂਦੇ ਨੇ, ਉਹਨਾਂ ਨਾਲ ਰਿਲੇਸ਼ਨ ਆ ਉਹਨਾਂ ਦਾ, ਉਹਨਾਂ ਦੇ ਪ੍ਰਭਾਵ ਆ, ਤਾਂ ਉਹ ਆਪਦੇ ਨਾਲ 1% ਵੋਟ ਲੈ ਕੇ ਨਾਲ ਅੱਗੇ ਨਵੀਂ ਪਾਰਟੀ ਦੇ ਵਿੱਚ ਵੀ ਅਸਰ ਪਾਉਂਦੇ ਨੇ। ਉਹਨਾਂ ਇੰਨੇ ਵੱਡੇ ਚਿਹਰਿਆਂ ਦਾ ਰਿਜ਼ਲਟ ਵੀ ਆ ਇਹ ਵੋਟ ਪਰਸੈਂਟ ਵਧਣ ਦੇ ਵਿੱਚ। ਠੀਕ ਹੈ, ਪਰ ਬਾਕੀ ਸਟੇਟਾਂ ਤੋਂ ਅਲੱਗ ਇੱਥੇ ਗੱਲ ਇਹ ਹੈ ਕਿ ਐਡੇ ਵੱਡੇ ਚਿਹਰਿਆਂ ਦੇ ਬਾਵਜੂਦ ਵੀ ਉਹ ਕੋਈ ਸੀਟ ਨਹੀਂ ਕੱਢ ਪਾਏ। ਪਹਿਲਾਂ ਵਿਧਾਨ ਸਭਾ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਪਾਪੂਲਰ ਚਿਹਰਾ ਪੰਜਾਬ ਦੀ ਰਾਜਨੀਤੀ ਦਾ, ਉਹ ਆਪਦੀ MLA ਦੀ ਸੀਟ ਨਹੀਂ ਕੱਢ ਸਕਿਆ ਸੀ। ਬਿਲਕੁਲ,
ਅੱਜ ਉਹਨਾਂ ਦੀ ਜਿਹੜੀ ਵਾਈਫ ਆ ਪ੍ਰਨੀਤ ਕੌਰ, ਉਹ ਉਹਨਾਂ ਤੋਂ ਵੀ ਜ਼ਿਆਦਾ ਲੋਕਾਂ ਨਾਲ ਕਨੈਕਟ ਮੰਨੀ ਜਾਂਦੀ ਆ, ਕਿ ਬਹੁਤ ਲੋਕਾਂ ਨਾਲ ਉਹਨਾਂ ਦਾ ਰਿਲੇਸ਼ਨ ਆ, ਜਿੰਨੇ ਸਾਲ ਉਹ MP ਰਹੇ ਨੇ। ਈਵਨ ਕੈਪਟਨ ਅਮਰਿੰਦਰ ਸਿੰਘ ਦੀ ਸੀਟ ਵੀ ਉਹਨਾਂ ਦੀ ਬਦੌਲਤ ਨਿਕਲਦੀ ਹੁੰਦੀ ਸੀ। ਲੋਕ ਇਹ ਵੀ ਕਹਿੰਦੇ ਨੇ ਕਿ ਉਹਨਾਂ ਦੀ ਪਟਿਆਲਾ ਸ਼ਹਿਰੀ ਦੇ ਸੀਟ ਦੇ ਉੱਤੇ ਵੀ ਉਹ ਕੰਮ ਕਰਦੇ ਸੀ। ਉਹਨਾਂ ਦਾ ਲੋਕਾਂ ਨਾਲ ਬਹੁਤ ਜ਼ਿਆਦਾ ਲਾਈਵ ਰਿਲੇਸ਼ਨ ਆ। ਤਾਂ ਇੰਨੀ ਮਜ਼ਬੂਤ ਕੈਂਡੀਡੇਟ, ਐਡਾ ਵੱਡਾ ਪਰਿਵਾਰ, ਰਾਜ ਘਰਾਣਾ, ਮਤਲਬ ਉਹ ਵੀ ਅੱਜ ਸੀਟ ਨਹੀਂ ਕੱਢ ਪਾ ਰਿਹਾ। ਠੀਕ ਹੈ, ਤਾਂ ਰਵਨੀਤ ਬਿੱਟੂ, ਬੇਅੰਤ ਸਿੰਘ ਦਾ ਪੋਤਾ, MP ਰਿਹਾ, ਸਭ ਕੁਛ ਸ਼ਹਿਰ ਦੇ ਵਿੱਚੋਂ, ਇੰਨੀ ਹਿੰਦੂ ਲੁਧਿਆਣਾ ਸ਼ਹਿਰ ਜਿੱਥੇ ਮਾਈਗ੍ਰੈਂਟ ਲੇਬਰ ਵੀ ਆ, ਜਿੱਥੇ ਹਿੰਦੂ ਵੋਟਰ ਆ ਬਹੁਤ ਵੱਡੇ ਨੰਬਰ ਦੇ ਉੱਤੇ, ਉਹ ਵੀ ਸੀਟ ਫਾਈਨਲੀ ਨਹੀਂ ਕੱਢ ਪਾਇਆ। ਤਾਂ ਇਹ ਇੱਕ ਪੰਜਾਬ ਦੇ ਵਿੱਚ ਜਿਹੜਾ BJP ਨੂੰ ਰਜਿਸਟੈਂਸ ਮਿਲ ਰਹੀ ਹੈ, ਉਸੇ ਦੀ ਬਦੌਲਤ ਆ। ਜੇ ਰਜਿਸਟੈਂਸ ਨਾ ਹੁੰਦੀ ਤਾਂ ਇਹ ਸਾਰੇ ਚਿਹਰੇ ਅੱਜ ਰਿਜ਼ਲਟ ਵੀ ਕੁਝ ਹੋਰ ਪੇਸ਼ ਕਰਦੇ। ਤੇ ਅਗਲਾ ਇਹਦੇ ਚ ਫੈਕਟਰ ਇਹ ਹੈ ਕਿ ਜਿਹੜਾ ਪੰਜਾਬ ਦਾ ਹਿੰਦੂ ਹੈ ਜਾਂ ਮੇਨਲੀ ਉਹ ਵਪਾਰੀ ਹੈ, ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਿਹੜਾ ਵਪਾਰੀ ਆ, ਉਹਦਾ ਇਸ ਵਾਰ BJP ਵੱਲ ਨੂੰ ਰੁਝਾਨ ਦਿਖਿਆ, ਜਿਹਦਾ ਵੋਟ ਪਰਸੈਂਟ ਦੇ ਵਿੱਚ ਵੀ ਰਿਜ਼ਲਟ ਆਪਾਂ ਨੂੰ ਮਿਲ ਰਿਹਾ ਹੈਗਾ। ਤਾਂ ਉਹਦੇ ਵਿੱਚ ਰਾਮ ਮੰਦਿਰ ਦਾ ਵੀ ਉਤਸ਼ਾਹ ਦਿਖਿਆ ਇਸ ਵਾਰ। ਤਾਂ ਉਹਦੇ ਚ ਇੱਕ ਵੱਡਾ ਕਾਰਨ, ਸਭ ਤੋਂ ਉਹਦੀ ਜਿਹੜੀ ਜੜ ਚ ਕਾਰਨ ਆ, ਰਾਮ ਮੰਦਿਰ ਨੇ ਵੀ ਰੋਲ ਨਿਭਾਇਆ ਉਹਨਾਂ ਦੇ ਉਧਰ ਨੂੰ ਪ੍ਰਭਾਵਿਤ ਹੋਣ ਚ। ਪਰ ਜਿਹੜਾ ਪੰਜਾਬ ਦਾ ਹਿੰਦੂ ਆ, ਵਪਾਰੀ ਆ, ਜਿਹੜਾ ਉਹਦਾ ਇਤਿਹਾਸ ਆ ਕਿ ਉਹ ਸੈਂਟਰ ਵੱਲ ਹੀ, ਉਹਦਾ ਸੈਂਟਰ ਚ ਜੋ ਸੱਤਾ ਚ ਸਥਾਪਿਤ ਧਿਰ ਆ, ਉਹਦੇ ਵੱਲ ਉਹਦਾ ਝੁਕਾਅ ਸ਼ੁਰੂ ਤੋਂ ਹੀ ਰਹਿੰਦਾ। ਉਹ ਪਹਿਲਾਂ ਕਾਂਗਰਸ ਨਾਲ ਜੁੜਿਆ ਰਿਹਾ, ਟ੍ਰੈਡੀਸ਼ਨਲੀ ਕਾਂਗਰਸ ਸੈਂਟਰ ਦੇ ਵਿੱਚ ਮਜ਼ਬੂਤ ਧਿਰ ਹੁੰਦੀ ਸੀ, ਤਾਂ ਪੰਜਾਬ ਦੇ ਵਿੱਚ ਉਹ ਟ੍ਰੈਡੀਸ਼ਨਲੀ ਕਾਂਗਰਸ ਨਾਲ ਰਿਹਾ। ਤਾਂ ਪੰਜਾਬ ਦੇ ਵਿੱਚ ਇੱਕ ਇਹ ਗੱਲ ਬਹੁਤ ਘਰ ਕਰ ਚੁੱਕੀ ਸੀ ਲੋਕਾਂ 'ਚ, ਖਾਸ ਕਰ ਵਪਾਰੀ ਵਰਗ 'ਚ ਤਾਂ ਬਿਲਕੁਲ ਹੀ, ਕਿ ਆਏਗਾ ਤਾਂ ਮੋਦੀ ਹੀ। ਜਿਹੜਾ ਉਹ ਨੈਰੇਟਿਵ ਸੀ ਨਾ ਕਿ ਮੋਦੀ ਹੀ ਆਉਣਾਗਾ, ਉਹਨੇ ਵਪਾਰੀ ਵਰਗ ਨੂੰ BJP ਵੱਲ ਮਤਲਬ ਉਹਦਾ ਝੁਕਾਅ ਵਧਾਇਆ। ਉਹ ਚੀਜ਼ ਨੇ ਵੀ ਬਹੁਤ ਵੱਡਾ ਰੋਲ ਨਿਭਾਇਆਗਾ ਕਿ ਸੈਂਟਰ ਨਾਲ ਰਹਿਣ ਦੀ, ਜਿਹੜੀ ਸੈਂਟਰ ਸਰਕਾਰ ਹੀ ਵਧੀਆ ਸਰਕਾਰ, ਮਤਲਬ ਸੈਂਟਰ ਦੇ ਨਾਲ ਨੇੜੇ ਰਹਿਣਾ, ਕਿ BJP ਚੰਗੀ ਆ, ਤਾਂ ਉਹਨਾਂ ਦਾ ਤਾਕਤ, ਮਤਲਬ ਵਪਾਰੀ ਦੇ ਬਤੌਰ, ਉਹਨਾਂ ਨੂੰ ਬਿਜ਼ਨਸ ਦੇ ਬਤੌਰ ਆਪਦੇ ਇੰਟਰਸਟ ਉਹਨਾਂ ਨੂੰ BJP ਨਾਲ ਪੂਰੇ ਹੁੰਦੇ ਜ਼ਿਆਦਾ ਲੱਗਦੇ ਨੇ। ਇਹ ਵੀ ਇੱਕ ਵੱਡਾ ਕਾਰਨ ਆ। ਤੇ ਇਹ ਤੋਂ ਬਿਨਾਂ ਜਿਹੜਾ ਕੋਈ ਪੰਥਕ ਉਭਾਰ ਦੇਖਣ ਨੂੰ ਮਿਲਿਆ ਕੁਝ ਸੀਟਾਂ ਦੇ ਉੱਤੇ, ਦੋ ਸੀਟਾਂ ਦੇ ਉੱਤੇ ਖਾਸ ਕਰਕੇ, ਈਵਨ ਸੰਗਰੂਰ ਦੀ ਸੀਟ ਦੇ ਉੱਤੇ ਵੀ ਮੇਨ ਕੰਟੈਂਡਰ ਸਿਮਰਨਜੀਤ ਮਾਨ ਸੀ। ਠੀਕ ਹੈ, ਤਾਂ 3 ਸੀਟਾਂ ਦੇ ਉੱਤੇ ਮੇਨ ਕੰਟੈਂਡਰ ਸੀਗੇ। ਤੇ 2 ਖਡੂਰ ਸਾਹਿਬ ਦੇ, ਅੰਮ੍ਰਿਤਪਾਲ ਤਾਂ ਉਵੇਂ ਕਹੀਏ ਤਾਂ ਇੱਕ ਤਰੀਕੇ ਦਾ ਰੈਡੀਕਲ ਚਿਹਰਾ ਸੀ, ਪੰਥਕ 2 ਲੱਖ ਵੋਟਾਂ ਤੋਂ ਜਿੱਤੇ। 2 ਲੱਖ ਵੋਟਾਂ ਤੋਂ ਜਿੱਤੇ ਜੀ ਉਹ। ਤਾਂ ਉਹਦੇ ਕਰਕੇ ਵੀ ਇੱਕ ਅਸਰ ਪਿਆ ਸੀ, ਕਿਉਂਕਿ ਪੰਥਕ ਧਿਰ ਵੱਲੋਂ ਵੀ ਉਸ ਕਲਾਸ ਨੂੰ ਜਾਂ ਹਿੰਦੂ ਵਪਾਰੀ ਨੂੰ ਆਪਦੇ ਨਾਲ ਉਹਨੂੰ ਐਡਰੈਸ ਨਹੀਂ ਹੋਇਆ ਗਿਆ ਕਦੇ। ਮਤਲਬ ਜਿਹੜੀ ਇਹ ਧਿਰ ਉਭਾਰ ਹੋ ਰਿਹਾ ਹੈਗਾ, ਉਭਾਰ ਦੇਖੋ ਬਹੁਤ ਸਪੌਂਟੇਨਿਟੀ 'ਚ ਹੋ ਰਿਹਾ, ਬਹੁਤ ਆਪ ਮੁਹਾਰਾ ਉਭਾਰ ਆ, ਬਹੁਤ ਔਰਗਨਾਈਜ਼ਡ ਉਭਾਰ ਨਹੀਂ ਹੈਗਾ, ਕੋਈ ਔਰਗਨਾਈਜ਼ਡ ਧਿਰ ਨਹੀਂ ਹੈਗੀ। ਠੀਕ ਆ, ਤਾਂ ਇਸ ਕਰਕੇ ਜਿਹੜੇ ਉਹ ਵਪਾਰੀਆਂ ਦੇ ਕੰਸਰਨ ਨੇ ਪੰਜਾਬ ਨੂੰ ਲੈ ਕੇ, ਪੰਜਾਬ ਦੇ ਵਿੱਚ ਇਸ ਉਭਾਰ ਨੂੰ ਲੈ ਕੇ, ਤਾਂ ਉਹ ਵੀ ਕੋਈ ਐਡਰੈਸ ਕਰਨ ਵਾਲੀ ਧਿਰ ਨਹੀਂ ਹੈਗੀ। ਤਾਂ ਉਹਨੂੰ ਲੈ ਕੇ ਇਨਸਿਕਿਉਰਿਟੀ ਵਾਲਾ ਮਾਹੌਲ ਵੀ ਉਹਨਾਂ ਦੇ ਵਿੱਚ ਪ੍ਰਚਾਰਿਆ ਗਿਆ ਤੇ ਉਹਨਾਂ ਨੂੰ ਫੀਲ ਵੀ ਹੋਇਆ। ਉਹ ਤੋਂ ਬਿਨਾਂ ਇਸ ਸੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਲਟ ਵੀ ਐਂਟੀ ਇਨਕੰਬੈਂਸੀ ਸੀਗੀ। ਉਹ 'ਚ ਲਾਅ ਐਂਡ ਆਰਡਰ ਦਾ ਮਸਲਾ, ਪਿਛਲੇ ਟਾਈਮ 'ਚ ਫਰੌਤੀਆਂ ਵਾਲਾ ਮਸਲਾ ਜੁੜਿਆ ਹੋਇਆ। ਤਾਂ ਇਹ ਸਾਰੇ ਫੈਕਟਰ ਨੇ ਜਿਹੜਿਆਂ ਨੇ ਇੱਥੇ BJP ਦੀ ਵੋਟ ਪਰਸੈਂਟੇਜ ਵਧਾਈ ਆ। ਮਾਲਵੇ ਦੇ ਵਿੱਚ ਇੱਕ ਵੱਡਾ ਫਿਨੋਮਨਾ ਆਮ ਆਦਮੀ ਪਾਰਟੀ ਨੂੰ ਮੰਨਿਆ ਗਿਆ, ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦਾ ਇੱਕ ਬੇਸ ਹੈ ਉਹ ਮਾਲਵਾ ਹੈਗਾ। ਪਰ ਆਪਾਂ ਦੇਖ ਰਹੇ ਹਾਂ ਫਿਰੋਜ਼ਪੁਰ ਦੀ ਸੀਟ ਹਾਰ ਜਾਂਦੀ ਹੈ ਆਮ ਆਦਮੀ ਪਾਰਟੀ ਬਠਿੰਡੇ ਦੀ ਸੀਟ ਹਾਰ ਜਾਂਦੀ ਹੈ, ਫਰੀਦਕੋਟ ਦੀ ਸੀਟ ਹਾਰ ਜਾਂਦੀ ਹੈ ਆਮ ਆਦਮੀ ਪਾਰਟੀ, ਸੰਗਰੂਰ ਕੱਲਾ ਜਿੱਤਦੀ ਹੈਗੀ ਆ, ਪਟਿਆਲਾ ਹਾਰ ਜਾਂਦੀ ਹੈ। ਤੇ ਇਸ ਪੂਰੇ ਖਿੱਤੇ ਨੂੰ ਆਪਾਂ ਲੈ ਕੇ ਚੱਲੀਏ, ਇਹ 6-7 ਸੀਟਾਂ ਜਿਹੜੀਆਂ ਬਣਦੀਆਂ ਨੇ, ਇਹਨਾਂ ਦੀ ਐਕਸਪਲੇਨੇਸ਼ਨ ਕੀ ਦਓਗੇ ਆਮ ਆਦਮੀ ਪਾਰਟੀ ਦਾ ਇੱਕਦਮ ਤੋਂ ਇੱਕ ਹਿਸਾਬ ਨਾਲ ਡਿਕਲਾਈਨ? ਉਹਦੇ ਜੇ ਤੁਸੀਂ ਬਹੁਤ ਜਲਦਬਾਜ਼ੀ 'ਚ ਜੇ 2-3 ਨੁਕਤੇ ਗਣਵਾਣੇ ਹੋਣ। ਉਹਦੇ 'ਚ ਦੇਖੋ, ਉਹਨਾਂ ਨੇ ਜੀ ਸਿਰਫ ਜਿਹੜੀ ਕਿਸਾਨੀ ਹੈ ਉਹਨੂੰ ਐਡਰੈਸ ਕੀਤਾ 2.5 ਸਾਲਾਂ 'ਚ। ਉਹਨਾਂ ਨੇ ਆਪਦੀ ਕੰਪੇਨ ਦੇ ਵਿੱਚ ਵੀ 2 ਮੁੱਦੇ ਬੜੇ ਹਾਈਲਾਈਟ ਕੀਤੇ ਕਿ ਦਿਨੇ ਲਾਈਟ ਆਈ ਕਿਸਾਨਾਂ ਲਈ, ਪਿੰਡਾਂ ਦੇ ਵਿੱਚ ਬਹੁਤ ਮੁੱਦਾ ਉਹਨਾਂ ਦਾ ਚੱਲਿਆ, ਜਿਹਦੇ ਕਰਕੇ ਉਹਨਾਂ ਨੂੰ ਵੋਟ ਪਈ ਵੀ ਆ, ਰਿਸਪੌਂਸ ਵੀ ਮਿਲਿਆ। ਤੇ ਦੂਸਰਾ ਕਿ ਆਪਣੇ ਨਹਿਰੀ ਪਾਣੀ ਪਹੁੰਚਾਇਆ ਕਈ
ਇਲਾਕਿਆਂ 'ਚ ਜਿੱਥੇ ਨਹਿਰੀ ਪਾਣੀ ਨਹੀਂ ਸੀਗਾ ਉਹ ਵੀ ਪਹੁੰਚਾਇਆ, ਉੱਥੇ ਉਹਨਾਂ ਨੇ ਕੰਮ ਕਰਿਆ। ਤੇ ਇਹ ਤੋਂ ਬਿਨਾਂ ਮੀਟਰ 300 ਯੂਨਿਟ ਫ੍ਰੀ ਵਾਲਾ ਉਹ ਚਲੋ ਸਾਰਿਆਂ ਲਈ ਆ। ਤਾਂ ਉਹਦੇ 'ਚ ਕੀ ਹੋਇਆ ਕਿ ਉਹਨਾਂ ਨੇ ਜਿਹੜੀ ਦਲਿਤ ਆਬਾਦੀ ਆ, ਦਲਿਤ ਆਬਾਦੀ ਦੇ ਵਿੱਚ ਇਹ ਮੈਸੇਜ ਗਿਆ ਹੋਇਆ ਸੀ ਕਿ ਸਾਡੇ ਲਈ ਕੀ ਕੀਤਾ, ਕਿ ਸਾਡੇ ਤਾਂ 200 ਯੂਨਿਟ ਪਹਿਲਾਂ ਹੀ ਫ੍ਰੀ ਸੀ। ਤੇ ਇੱਕ ਉਹਨਾਂ ਦੇ ਉਲਟ ਜਿਹੜੀ ਗੱਲ ਗਈ ਹੈ ਕਿ ਜਿਹੜਾ ਰਾਸ਼ਨ ਹੈ ਪਹਿਲਾਂ ਉਹ ਇਕੱਠਾ ਮਿਲਦਾ ਸੀ, 30 ਕਿਲੋ ਮਿਲਦਾ ਸੀ, ਤੇ ਉਹ ਹੁਣ ਘਟ ਗਿਆ। ਇਹ ਇੱਕ ਮੈਸੇਜ ਗਿਆ ਹੋਇਆ ਦਲਿਤ ਆਬਾਦੀ ਦੇ ਵਿੱਚ, ਮਜ਼ਦੂਰਾਂ ਦੇ ਅੰਦਰ ਇੱਕ ਮੈਸੇਜ ਗਿਆ ਹੋਇਆ। ਤਾਂ ਜਿਹੜਾ ਹਿੰਦੂ ਵਪਾਰੀ ਸੈਕਸ਼ਨ ਆ ਉਹਨਾਂ ਦੇ ਵਿੱਚ ਲਾਅ, ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਆ ਲਾਅ ਐਂਡ ਆਰਡਰ ਨੂੰ ਲੈ ਕੇ, ਤੇ ਤਿੰਨ ਵੱਡੇ ਆਪਾਂ ਕਹੀ ਤਿੰਨ ਵੱਡੇ ਉਹ ਮਾਮਲਿਆਂ ਨੂੰ ਲੈ ਕੇ ਸੀ। ਤੇ ਨਹੀਂ ਇੱਕ ਐਸਪੈਕਟ ਹੋਰ ਆ ਕਿ ਕਿਸਾਨੀ ਆ ਜਿਹੜੀ ਈਵਨ ਜਿਹੜੀ ਬੇਸਿਕਲੀ ਡੋਮੀਨੇਟ ਜੱਟ ਕਮਿਊਨਿਟੀ ਡੋਮੀਨੇਟ ਕਰਦੀ ਆ, ਕਿਸਾਨੀ ਦੇ ਵਿੱਚ ਵੱਡਾ ਨੰਬਰ ਉਸੇ ਕਾਸਟ 'ਚ ਆਉਂਦਾ ਗਾ। ਤਾਂ ਸਿੱਖ ਜੱਟ ਸਿੱਖ ਕਮਿਊਨਿਟੀ ਆ ਜਿਹੜੀ, ਤਾਂ ਉਹਦੇ ਅੰਦਰ ਜਿਹੜੀਆਂ ਪੰਥਕ ਸੈਂਟੀਮੈਂਟ ਆ, ਖੇਤਰੀ ਜਿਹੜੀਆਂ ਮਤਲਬ ਪੰਜਾਬ ਸੈਂਟਰ ਤੇ ਪੰਜਾਬ ਵਾਲੇ ਮੁੱਦਿਆਂ ਨਾਲ ਜੁੜੀਆਂ ਮੰਗਾਂ ਮਸਲੇ ਨੇ, ਪੰਜਾਬ ਦੇ ਸਿਆਸੀ ਮਸਲੇ ਨੇ ਜਾਂ ਸਿੱਖ ਧਰਮ ਘੱਟ ਗਿਣਤੀ ਦੇ ਮਸਲੇ ਨੇ, ਉਹ ਮੰਗਾਂ ਮਸਲੇ ਵੀ ਉਸ ਸੈਕਸ਼ਨ ਦੇ ਹੈਗੇ ਨੇ। ਤਾਂ ਉਹ ਵੀ ਜੇ ਪਾਣੀ ਵਾਲੀਆਂ ਜਾਂ ਕਿਸਾਨੀ ਨਾਲ, ਖੇਤਾਂ ਨਾਲ ਜੁੜੀਆਂ ਮੰਗਾਂ ਨਾਲ ਸਾਰਾ ਸੈਕਸ਼ਨ ਸੈਟੀਸਫਾਈ ਹੋ ਜਾਊਗਾ, ਇਹ ਕਦੇ ਨਹੀਂ ਹੋ ਸਕਦਾ। ਤਾਂ ਪੰਜਾਬ ਦੇ ਵਿੱਚ ਆਰਥਿਕ ਜਿਹੜੀਆਂ ਮੰਗਾਂ ਨੇ, ਸਬਸਿਡੀਆਂ ਨੇ, ਬਿਜਲੀ ਪਾਣੀ, ਇਹਨਾਂ ਦੇ ਨਾਲ ਨਾਲ ਸਿਆਸੀ ਮਸਲੇ ਵੀ ਹੈਗੇ ਨੇ। ਤਾਂ ਉਹਨਾਂ ਜਿਹੜੇ ਸਿਆਸੀ ਮਸਲਿਆਂ ਦੇ ਉੱਤੇ ਆਮ ਆਦਮੀ ਪਾਰਟੀ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਆ। ਉਦੋਂ ਲੋਕਾਂ ਨੂੰ ਬਹੁਤ ਨਿਰਾਸ਼ਾ ਹੋਈ ਆ, ਕਿਉਂਕਿ ਜਦੋਂ ਪੰਜਾਬ ਦੇ ਲੋਕ, ਖਾਸ ਕਰ ਮਾਲਵਾ ਵੀ ਕਹਿ ਲਓ ਜਾਂ ਇਵਨ ਉਹ ਤਾਂ ਪੂਰੇ ਪੈਣ ਪੰਜਾਬ ਤੇ ਗੱਲ ਲਾਗੂ ਹੁੰਦੀ ਆ, ਖਾਸ ਕਰ ਪੇਂਡੂ ਇਲਾਕਾ ਜਿਹੜਾ, ਉਹਦੇ ਵਿੱਚ ਵੀ ਆਪਾਂ ਜੇ ਗੱਲ ਕਰੀਏ ਤਾਂ ਕਿਸਾਨੀ, ਉਹਦੇ ਲਈ ਜਿਹੜਾ ਬਦਲਾਅ ਦਾ ਮਤਲਬ ਆ, ਜਿਹੜਾ ਆਮ ਆਦਮੀ ਨੂੰ ਵੋਟਾਂ ਪਾਈਆਂ ਸੀ ਬਦਲਾਅ ਦੇ ਨਾਂ ਤੇ, ਤਾਂ ਉਹ ਆਮ ਆਦਮੀ ਦਾ ਭਾਵੇਂ ਬਦਲਾਅ ਸਕੂਲ ਤੇ ਹੈਲਥ, ਪਾਣੀ ਇਹਨੂੰ ਮੰਨਦੀ ਹੋਵੇ, ਬਿਜਲੀ, ਪਰ ਪੰਜਾਬ ਦੇ ਲੋਕਾਂ ਲਈ ਬਦਲਾਅ ਦਾ ਪੂਰਾ ਪੈਕੇਜ ਆ। ਉਹਦੇ ਅੰਦਰ ਜਿਹੜੇ ਉਹਨਾਂ ਨਾਲ ਸੈਂਟਰ ਸਟੇਟ ਰਿਲੇਸ਼ਨ ਦੇ ਮਾਮਲਿਆਂ 'ਚ ਸਿਆਸੀ ਮੁੱਦੇ ਨੇ, ਉਹਨਾਂ 'ਚ ਜੋ ਬੇਇਨਸਾਫੀ ਹੋ ਰਹੀ ਹੈ ਲੰਮੇ ਟਾਈਮ 'ਚ, ਉਹ ਮੁੱਦੇ ਜੋ ਲਟਕ ਰਹੇ ਨੇ ਉਹ ਵੀ ਬਦਲਾਅ ਦੇ ਵਿੱਚ ਹੀ ਆਉਂਦੇ ਨੇ। ਉਹਨਾਂ ਨਾਲ ਜੋ ਸਿੱਖ ਧਰਮ ਘੱਟ ਗਿਣਤੀ ਦੇ ਬਤੌਰ ਜੋ ਇੱਥੇ ਬੇਅਦਬੀ ਦਾ ਇਨਸਾਫ ਵਾਲਾ ਮਸਲਾ ਵੀ ਹੋਇਆ ਤੇ ਬੇਅਦਬੀਆਂ ਹੋਈਆਂ, ਉਹ ਤੋਂ ਬਾਅਦ ਬਰਗਾੜੀ ਕਾਂਡ ਹੋਇਆ, ਗੋਲੀ ਚੱਲੀ, ਉਹਦੇ ਇਨਸਾਫ ਵਾਲਾ ਮਸਲਾ ਵੀ ਨਾਲ ਆਉਂਦਾ ਗਾ। ਨਸ਼ਿਆਂ ਵਾਲਾ ਮਸਲਾ ਵੀ ਬਹੁਤ ਅਹਿਮ, ਬੰਦੀ ਸਿੰਘਾਂ ਵਾਲਾ ਮਸਲਾ ਵੀ ਨਾਲ ਆ, ਤੇ ਨਸ਼ਿਆਂ ਵਾਲਾ ਮਸਲਾ ਬਹੁਤ ਅਹਿਮ ਆ। ਨਸ਼ਿਆਂ ਦਾ ਮਸਲਾ ਬਹੁਤ ਵੱਡਾ ਸੀ, ਇਹਨਾਂ ਨੇ ਵੀ ਦਾਅਵਾ ਕਰਿਆ ਸੀ ਕਿ ਅਸੀਂ ਆ ਕੇ 1 ਮਹੀਨੇ 'ਚ ਖਤਮ ਕਰ ਦਾਂਗੇ। ਤਾਂ ਜਿਹੜੇ ਇਹ ਸਾਰੇ ਮਸਲੇ ਨੇ ਪੰਜਾਬ ਦੇ ਵਿੱਚ, ਤਾਂ ਬਿਜਲੀ ਪਾਣੀ ਤੋਂ ਇਲਾਵਾ ਇਹ ਵੀ ਮਸਲੇ ਨੇ। ਤਾਂ ਇਹਨਾਂ ਮਸਲਿਆਂ ਦੇ ਉੱਤੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਆ। ਅੰਮ੍ਰਿਤਪਾਲ ਦੇ ਉੱਤੇ NSA ਲਾਉਣਾ, ਮਤਲਬ ਉਹ ਲੋਕਾਂ ਦੇ ਵਿੱਚ ਮੌਕੇ ਦੇ ਉੱਤੇ, ਭਾਵੇਂ ਲੋਕ ਰਿਪਰੈਸ਼ਨ ਤੋਂ, ਲੋਕ ਜਿਹੜਾ ਪੈਰਾਮਿਲਟਰੀ ਵਰਤ ਕੇ ਲੋਕਾਂ ਨੂੰ ਦਬਾਤਾ, ਮੌਕੇ ਦੇ ਲੋਕ ਉਸ ਪੱਧਰ ਤੇ ਨਹੀਂ ਵਿਰੋਧ ਜਤਾ ਪਾਏ। ਅੱਜ ਜਿਹੜੀ ਅੰਮ੍ਰਿਤਪਾਲ ਦੇ ਹੱਕ 'ਚ ਮੈਂਡੇਟ ਆਇਆ, ਉਹ ਬੇਸਿਕਲੀ ਉਹ ਜਿਹੜੀ ਧੱਕਾ ਹੋਇਆ ਉਸ ਵਕਤ ਨਜਾਇਜ਼ NSA ਦਾ ਕੀ ਮਤਲਬ ਨਹੀਂ। ਲੋਕਾਂ ਦੇ ਵਿੱਚ ਸੈਂਟੀਮੈਂਟ ਕੀ ਆ ਕਿ ਉਹਨੇ ਜੋ ਗਲਤ ਕੀਤਾ ਸੀ, ਥਾਣਾ ਘੇਰਿਆ ਸੀ, ਉਹਦੇ ਰਿਗਾਰਡਿੰਗ ਜੋ ਕਾਰਵਾਈ ਬਣਦੀ ਹੈ ਉਹ ਕਰ ਦਿੰਦੇ, ਤੇ ਉਹਨੂੰ ਪੰਜਾਬ ਦੀ ਜੇਲ੍ਹ 'ਚ ਰੱਖਦੇ। ਉਹਦੇ NSA ਲਾਉਣਾ, ਉਹਨੂੰ ਡਿਬਰੂਗੜ੍ਹ ਭੇਜਣਾ, ਇਹਦਾ ਕੀ ਮਤਲਬ ਬਣਦਾ? ਇਹ ਗੱਲ ਵੱਡੇ ਪੱਧਰ ਤੇ ਸਥਾਪਿਤ ਆ ਅੰਮ੍ਰਿਤਪਾਲ ਵਾਲੇ ਮਸਲੇ ਨੂੰ ਲੈ ਕੇ। ਤਾਂ ਉਹਦੇ 'ਚ ਕਿ ਭਗਵੰਤ ਮਾਨ ਨੇ ਸੈਂਟਰ ਦੇ ਸਾਹਮਣੇ ਬਿਲਕੁਲ ਮਤਲਬ ਝੁਕ ਗਿਆ, ਉਹ ਐਡੀ ਵੱਡੀ ਕਾਰਵਾਈ ਕਰਾਤੀ ਪੰਜਾਬ ਦੇ ਵਿੱਚ। ਫਿਰ ਸੈਂਟਰ ਦੇ ਸਾਹਮਣੇ ਫਿਰ ਦਿੱਲੀ ਦੀ ਦਖਲਅੰਦਾਜ਼ੀ, ਜਿਹੜੀ ਇਹਦੀ ਪਾਰਟੀ ਦੀ ਸਰਕਾਰ ਚਲਾਉਣ ਦੇ ਮਾਮਲਿਆਂ ਦੇ ਵਿੱਚ ਜਿਹੜੇ ਸਵਾਲ ਉੱਠਦੇ ਰਹੇ ਨੇ ਕਿ ਦਿੱਲੀ ਤੋਂ ਸਰਕਾਰ ਚੱਲਦੀ ਆ, ਤਾਂ ਉਹ ਸਾਰੇ ਮਾਮਲੇ ਨੇ ਜਿਹੜਿਆਂ ਨੂੰ ਆਮ ਆਦਮੀ ਪਾਰਟੀ ਬਿਲਕੁਲ ਵੀ ਐਡਰੈਸ ਨਹੀਂ ਕਰ ਪਾ ਰਹੀ। ਉਹ ਇੱਕ ਵੱਡਾ ਕਾਰਨ ਆ ਕਿ ਐਤਕੀ ਕਿ ਇਹਨਾਂ ਦੇ ਉਲਟ ਵੋਟ ਪਈ ਆ ਲਗਭਗ ਬਹੁਤ ਹੀ ਜ਼ਿਆਦੀਆਂ ਸੀਟਾਂ ਤੇ। ਉਹਦੇ ਵਿੱਚੋਂ ਸਿਰਫ ਸੰਗਰੂਰ ਇੱਕ ਐਕਸੈਪਸ਼ਨਲ ਦਿਖਦਾ ਗਾ, ਜਿੱਥੇ ਬਹੁਤ ਵੱਡੀ ਮਾਰਜਨ ਦੇ ਨਾਲ ਆਮ ਆਦਮੀ ਜਿੱਤੀ ਆ। ਤਾਂ ਈਵਨ ਉਹ ਤੋਂ ਬਿਨਾਂ ਲੰਬੀ ਦੇ ਵਿੱਚ ਗੁਰਮੀਤ ਖੁੱਡੀਆਂ ਦਾ ਐਡਾ ਵੱਡਾ ਚਿਹਰਾ, ਕੈਬਨਿਟ ਮਿਨਿਸਟਰ, ਉਹਦਾ ਹਾਰ ਜਾਣਾ, ਫਰੀਦਕੋਟ ਵਾਲੀ ਸੀਟ ਹਾਰ ਜਾਣਾ, ਪਟਿਆਲਾ ਤੇ ਫਤਿਹਗੜ੍ਹ ਸੀਟ ਹਾਰ ਜਾਣਾ। ਤਾਂ ਇਹ ਸਾਰੀਆਂ ਸੀਟਾਂ ਦੇ ਉੱਤੇ ਹਾਰ ਜਿਹੜੀ ਆਮ ਆਦਮੀ ਦੇ ਉਲਟ ਜਿਹੜੀ ਇਹਨਾਂ ਦੀ ਪਰਫਾਰਮੈਂਸ ਆ, ਇਹਨਾਂ ਸਾਰੇ ਪੰਜਾਬ ਦੇ ਮੁੱਦਿਆਂ ਪ੍ਰਤੀ ਜੋ ਇਹਨਾਂ ਨੇ ਅੱਖਾਂ ਮੀਚੀਆਂ ਹੋਈਆਂ ਨੇ, ਤੇ ਉਹਦਾ ਇੱਕ ਰਿਜ਼ਲਟ ਹੈ। ਜੇ ਆਪਾਂ ਹਰਮਨ ਗੱਲ ਕਰੀਏ ਕਾਂਗਰਸ ਦੀ ਪਰਫਾਰਮੈਂਸ ਦੀ, ਕਾਂਗਰਸ ਨੇ ਵੀ ਮਤਲਬ ਆਪਾਂ ਕਹੀਏ ਕਿ ਉਹਦੀ ਬੈਸਟ ਪਰਫਾਰਮੈਂਸ ਕਹਿ ਸਕਦੇ ਹਾਂ, ਇੱਕ ਰਿਵਾਈਵਲ ਵੀ ਦਿਖ ਰਿਹਾ ਹੈ। ਜਿਵੇਂ 2022 ਦੇ ਚੋਣਾਂ 'ਚ ਉਹਨਾਂ ਦਾ ਡਿਕਲਾਈਨ ਦਿਖਿਆ ਸੀਗਾ, ਪਰ ਇਹਨੂੰ ਇਸ ਵਾਰ ਰਿਵਾਈਵਲ ਵੀ ਕਿਹਾ ਜਾ ਰਿਹਾ। ਖਾਸ ਕਰ ਤੁਸੀਂ ਦੇਖੋ
ਜਿਹੜੀ ਆਪਾਂ ਕਹੀਏ ਕਿ ਗੁਰਦਾਸਪੁਰ ਦੀ ਸੀਟ ਹੈ, ਅੰਮ੍ਰਿਤਸਰ ਦੀ ਸੀਟ ਹੈ, ਜਲੰਧਰ ਦੀ ਸੀਟ ਹੈ, ਪਟਿਆਲੇ ਦੀ ਸੀਟ ਹੈ, ਉਹਨਾਂ ਤੇ ਫਿਰੋਜ਼ਪੁਰ ਦੀ ਸੀਟ ਹੈ, ਇਹਨਾਂ ਸੀਟਾਂ ਨੂੰ ਜਿਹੜੀ ਕਾਂਗਰਸ ਪਾਰਟੀ, ਇਵਨ ਫਤਿਹਗੜ੍ਹ ਸਾਹਿਬ ਦੀ ਜਿਹੜੀ ਸੀਟ ਹੈ, ਇਹਨਾਂ ਨੂੰ ਆਪਣੇ ਹੱਕ 'ਚ ਕਨਵਰਟ ਕੀਤਾ, ਰਿਜ਼ਲਟ 'ਚ ਕਨਵਰਟ ਕੀਤਾ ਤੇ ਜਿੱਤ ਉੱਥੇ ਹਾਸਲ ਕੀਤੀ ਹੈ। ਕਾਂਗਰਸ ਵਾਸਤੇ, ਕਾਂਗਰਸ ਦੇ ਹਾਲਾਂਕਿ ਬਹੁਤ ਸਾਰੇ ਸਵਾਲ ਵੀ ਖੜੇ ਹੋਏ ਕਿ ਕਾਂਗਰਸ ਦੇ ਜਿਹੜੇ ਆਗੂ ਹੈਗੇ ਕਿ ਉਹਨਾਂ 'ਚ ਇੰਨਾ ਕੈਲੀਬਰ ਹੈਗਾ ਕਿ ਉਹ ਡਿਜ਼ਰਵ ਕਰਦੇ ਹੈਗੇ, ਜਿਵੇਂ ਲੁਧਿਆਣੇ ਵਾਲੇ ਕੈਂਡੀਡੇਟ ਤੇ ਸਵਾਲ ਖੜੇ ਹੁੰਦੇ ਨੇ। ਜਾਂ ਫਿਰ ਆਪਾਂ ਗੱਲ ਕਰੀਏ ਹੋਰ, ਜਿਵੇਂ ਤਾਰੀਫ ਵੀ ਕਈ ਕੈਂਡੀਡੇਟਾਂ ਦੀ ਹੁੰਦੀ ਰਹੀ ਹੈ। ਗਾਂਧੀ ਦੀ ਤਾਰੀਫ ਇੱਕ ਹੁੰਦੀ ਹੈ, ਧਰਮਵੀਰ ਗਾਂਧੀ ਦੀ, ਏਦਾਂ ਹੀ ਤਾਰੀਫ ਚੰਨੀ ਦੀ ਵੀ ਸੁਣਨ ਨੂੰ ਮਿਲਦੀ ਹੈ। ਪਰ ਇੱਕ ਮੋਰ ਔਰ ਲੈਸ ਇਹ ਸੀਗਾ ਕਿ ਜਿਹੜੀ ਕਾਂਗਰਸ 'ਚ ਜਿਹੜੀ ਲੀਡਰਸ਼ਿਪ ਹੈਗੀ ਆ ਉਹ ਉਨੀ ਕੈਪੇਬਲ ਨਹੀਂ ਹੈ। ਕੈਪਟਨ ਅਮਰਿੰਦਰ ਦੇ ਬੀਜੇਪੀ ਤੋਂ ਜਾਣ ਤੋਂ ਬਾਅਦ ਉੱਥੇ ਕਾਂਗਰਸ ਦੀ ਲੀਡਰਸ਼ਿਪ 'ਚ ਇੱਕ ਡਿਕਲਾਈਨ ਦੇਖਣ ਨੂੰ ਮਿਲਿਆ ਸੀਗਾ। ਤੁਹਾਨੂੰ ਕੀ ਲੱਗ ਰਿਹਾ ਜਿਹੜਾ ਕਾਂਗਰਸ ਦੇ ਹੱਕ 'ਚ ਜਿਹੜਾ ਮੈਂਡੇਟ ਆਇਆ, ਕਿ ਇਹ ਸੱਚਿਓਂ ਕਾਂਗਰਸ ਦੇ ਐਫਰਟਾਂ ਕਰਕੇ ਆਇਆ ਹੈ ਜਾਂ ਫਿਰ ਲੋਕਾਂ ਦਾ ਮਨ ਸੀਗਾ ਕਿ ਬੀਜੇਪੀ ਨੂੰ ਹਰਾਣਾ ਹੈ ਜਾਂ ਫਿਰ ਆਮ ਆਦਮੀ ਪਾਰਟੀ ਨੂੰ ਹਰਾਣਾ, ਇਸ ਕਰਕੇ ਕਾਂਗਰਸ ਨੂੰ ਚੁਣਿਆ ਗਿਆ? ਨਹੀਂ, ਇਹਦੇ ਵਿੱਚ ਦੇਖੋ, ਪਹਿਲਾ ਫੈਕਟਰ ਤਾਂ ਕਾਂਗਰਸ ਖੁਦ ਨਾ ਹੋ ਗਏ ਤੇ ਐਂਟੀ ਸੈਂਟਰ ਤੇ ਐਂਟੀ ਸਟੇਟ ਗਵਰਨਮੈਂਟ ਵੋਟ ਕੀਤਾ ਲੋਕਾਂ ਨੇ। ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਆਮ ਆਦਮੀ ਦੇ ਵੱਲ ਕਿਹੜੀਆਂ ਗੱਲਾਂ ਕਰਕੇ, ਮੁੱਦਿਆਂ ਕਰਕੇ ਲੋਕਾਂ ਦੇ ਵਿੱਚ ਗੁੱਸਾ ਗਾ ਜਾਂ ਉਹ ਆ, ਤਾਂ ਉਹਦੇ ਲਈ ਆਪਸ਼ਨ ਕਾਂਗਰਸ ਹੀ ਬਚਦੀ ਹੈ। ਤੇ ਅਕਾਲੀ ਦਲ ਤੇ ਈਵਨ ਕਾਂਗਰਸ ਕੋਲੇ ਇਹ ਚੀਜ਼ ਨੂੰ ਕੈਸ਼ ਕਰਨ ਦਾ ਜਿਹੜਾ ਤਰੀਕਾ ਗਾ, ਉਹ ਕੋਈ ਉਹਨਾਂ ਦੇ ਜਿਹੜੇ ਲੀਡਰ ਨੇ ਜਾਂ ਕਾਂਗਰਸ ਪਾਰਟੀ ਨੇ ਉਹਨਾਂ ਮੁੱਦਿਆਂ ਨੂੰ ਐਡਰੈਸ ਕੀਤਾ ਹੋਵੇ, ਕੰਪੇਨ ਬਹੁਤ ਵਧੀਆ ਲੋਕਾਂ ਦੇ ਮੁੱਦਿਆਂ ਨੂੰ ਟੱਚ ਕਰਦੀ ਵੀ ਕੰਪੇਨ ਚਲਾਈ ਹੋਵੇ, ਬਿਲਕੁਲ ਨਹੀਂ ਹੈਗਾ। ਈਵਨ ਜਿਹੜੇ ਮੁੱਦੇ ਕੋਈ ਸੈਂਸੀਬਲ ਮੁੱਦੇ ਸੈਂਟਰ ਦੇ ਉੱਤੇ ਉਹਨਾਂ ਦੀ ਲੀਡਰਸ਼ਿਪ ਇੰਡੀਆ ਪੱਧਰ ਦੇ ਉੱਤੇ ਕਾਂਗਰਸ ਦੀ ਲੀਡਰਸ਼ਿਪ ਚੱਕ ਵੀ ਰਹੀ ਸੀ, ਤੇ ਚਾਹੇ ਉਹ ਆਪਦੇ ਮੈਨੀਫੈਸਟੋ ਨੂੰ ਪ੍ਰਚਾਰ ਰਹੀ ਸੀ, ਉਹਦੇ ਵਿੱਚ ਕੁਝ ਗੱਲਾਂ ਜੋ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਸੀਗੀਆਂ ਵੀ, ਉਹਨੂੰ ਵੀ ਨਹੀਂ ਪੰਜਾਬ ਦੇ ਵਿੱਚ ਤਾਂ ਪ੍ਰਚਾਰਿਆ ਗਿਆ। ਤਾਂ ਪੰਜਾਬ ਦੇ ਵਿੱਚ ਤਾਂ ਕਾਂਗਰਸ ਦੀ ਲੀਡਰਸ਼ਿਪ ਨੇ ਇਲੈਕਸ਼ਨ ਹੀ 2027 ਦੇ ਹਿਸਾਬ ਨਾਲ ਲੜੀ ਹੈ, ਪਰ ਉਹਨਾਂ ਕੋਲੇ ਪਲੱਸ ਪੁਆਇੰਟ ਕੀ ਸੀ? ਉਹਨਾਂ ਕੋਲੇ ਪਲੱਸ ਪੁਆਇੰਟ ਸੀ ਉਹਨਾਂ ਦੇ ਚਿਹਰੇ। ਤਾਂ ਇਲੈਕਟਰਲ ਪੋਲਿਟਿਕਸ ਦੇ ਵਿੱਚ ਚਿਹਰਿਆਂ ਦੀ ਅਹਿਮੀਅਤ ਰਹਿੰਦੀ ਹੀ ਹੈ। ਤਾਂ ਲੋਕ ਚਿਹਰਾ ਦੇਖ ਕੇ ਇੱਕ ਫੈਕਟਰ ਹਮੇਸ਼ਾ ਹੀ ਰਹਿੰਦਾ ਗਾ। ਤਾਂ ਉਹ ਜਿਹੜੇ ਵੱਡੇ ਚਿਹਰੇ ਨੇ ਕਾਂਗਰਸ ਪਾਰਟੀ ਕੋਲੇ, ਉਹਨਾਂ ਚਿਹਰਿਆਂ ਨੂੰ ਉਹਨਾਂ ਨੇ ਵਰਤਿਆ ਕਿ ਜਿਹੜੀ ਉਹ ਇੱਕ ਅਲਟਰਨੇਟ ਬਣਨ ਦੀ ਖਾਤਰ, ਆਮ ਆਦਮੀ ਪਾਰਟੀ ਦੀ ਉਲਟ ਤੇ ਬੀਜੇਪੀ ਦੇ ਉਲਟ, ਤਾਂ ਹੀ ਉਹਨਾਂ ਨੇ ਆਪਦੀ ਸਾਰੇ ਚਿਹਰੇ ਉਤਾਰੇ, ਸਾਰੀਆਂ ਸੀਟਾਂ ਦੇ ਉੱਤੇ ਵੱਡੇ ਚਿਹਰੇ ਉਤਾਰੇ। ਤਾਂ ਉਹਨਾਂ ਚਿਹਰਿਆਂ ਨੇ ਮਤਲਬ ਉਹਨਾਂ ਨੇ ਉਹਨੂੰ ਆਪਦੀ ਕੋਈ ਪੋਲੀਟੀਕਲ ਕੰਪੇਨ ਦੇ ਰਾਹੀਂ, ਕੰਪੇਨ ਦੇ ਜਰੀਏ ਉਹ ਮੁੱਦਿਆਂ ਨੂੰ ਐਡਰੈਸ ਕਰਕੇ ਨਹੀਂ ਪਰਫਾਰਮੈਂਸ ਦਿੱਤੀ, ਉਹਨਾਂ ਨੇ ਆਪਦੇ ਚਿਹਰਿਆਂ ਰਾਹੀਂ ਉਹ ਚੀਜ਼ ਨੂੰ ਵਰਤਿਆ ਜੋ ਸਟੇਟ ਗਵਰਨਮੈਂਟ ਦੇ ਉਲਟ ਲੋਕਾਂ ਦਾ ਰੁਝਾਨ ਸੀ, ਆਮ ਆਦਮੀ ਦੇ ਉਲਟ ਤੇ ਬੀਜੇਪੀ ਦੇ ਉਲਟ ਜੋ ਰੁਝਾਨ ਸੀ, ਉਹ ਰੁਝਾਨ ਨੂੰ ਉਹਦੇ ਚਿਹਰਿਆਂ ਦੇ ਸਿਰ ਤੇ ਕੈਸ਼ ਕੀਤਾ। ਪੂਰੀ ਡਿਬੇਟ ਹੈਗੀ ਆ ਕਿ ਜਿਵੇਂ ਲਿਬਰਲ ਸੈਕਸ਼ਨ ਹੈ ਦਿੱਲੀ ਦੇ ਜਿਹੜੇ ਪੱਤਰਕਾਰ ਹੈ ਉਹ ਕਹਿ ਰਹੇ ਕਿ ਸਿੱਖ ਰੈਡੀਕਲਸ ਪੰਜਾਬ ਦੇ ਵਿੱਚ ਆ ਰਹੇ ਹਨ, ਇਹਦਾ ਦੇਖੋ ਦੁਬਾਰੇ ਖਾਲਿਸਤਾਨ ਦਾ ਪੂਰਾ ਇੱਕ ਡਰ ਦਿਖਾਇਆ ਜਾ ਰਿਹਾ। ਤੁਸੀਂ ਸਰਬਜੀਤ ਸਿੰਘ ਖਾਲਸਾ ਦੀ ਸੀਟ ਨੂੰ ਅਤੇ ਅੰਮ੍ਰਿਤਪਾਲ ਸਿੰਘ ਦੀ ਸੀਟ ਨੂੰ ਜਿੱਤਣ ਦੇ ਕੀ ਕਾਰਨ ਦੇਖਦੇ ਹੋ? ਕਿ ਉਸ ਜਿਹੜਾ ਇੱਕ ਪੂਰਾ ਨੈਰੇਟਿਵ ਚਲਾਇਆ ਜਾ ਰਿਹਾ ਕਿ ਉਹ ਸੱਚਿਓਂ ਇੰਨਾ ਕੁਝ ਹੈਗਾ ਜਾਂ ਫਿਰ ਉਹਦੇ ਪਿੱਛੇ ਕੁਝ ਹੋਰ ਹੈ? ਦੇਖੋ, ਮੈਂ ਤਾਂ ਇਹ ਸਾਰੀ ਚੀਜ਼ ਨੂੰ, ਦੇਖੋ ਸਰਬਜੀਤ ਖਾਲਸਾ ਦੀ ਆਪਾਂ ਗੱਲ ਕਰੀਏ, ਉਹ ਕੋਈ ਉਵੇਂ ਕੋਈ ਮਤਲਬ ਇੱਕ ਪਰਿਵਾਰ ਆ ਬੇਅੰਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ, ਉਹਦੇ ਨਾਲ ਜੁੜੇ ਹੋਏ ਨੇ। ਇਹ ਤੋਂ ਬਿਨਾਂ ਉਹਨਾਂ ਦਾ ਕੋਈ ਪੋਲੀਟੀਕਲ ਬੈਕਗਰਾਊਂਡ ਨਹੀਂ ਹੈਗਾ ਕਿ ਕੋਈ ਮਤਲਬ ਇਲੈਕਸ਼ਨ ਜ਼ਰੂਰ ਲੜੇ ਨੇ ਉਹ ਪਹਿਲਾਂ ਵੀ, ਮਤਲਬ ਇਹ ਤੋਂ ਬਿਨਾਂ ਕੋਈ ਉਹ ਪੰਥਕ ਪੋਲਿਟਿਕਸ ਦੇ ਵਿੱਚ ਕੋਈ ਰੈਡੀਕਲ ਹੋਣ, ਕੋਈ ਖਾਲਿਸਤਾਨ ਦੇ ਝੰਡਾ ਬਰਦਾਰ ਹੋਣ, ਏਦਾਂ ਦਾ ਕੁਛ ਨਹੀਂ ਹੈਗਾ। ਲੋਕਾਂ ਨੇ ਨਾ ਹੀ ਉਹਨਾਂ ਨੂੰ ਉਹ ਸਮਝ ਕੇ ਵੋਟ ਪਾਈ ਹੈ। ਈਵਨ ਅੰਮ੍ਰਿਤਪਾਲ ਨੂੰ ਵੀ ਲੋਕਾਂ ਨੇ ਜੋ ਰਿਸਪੌਂਸ, ਇਹ ਮਤਲਬ ਸਾਡੇ ਦੇਖ ਸਮਝਣ ਵਾਲੀ ਜੋ ਗੱਲ ਹੈਗੀ ਆ, ਜੋ ਨੋਟ ਕਰਨ ਵਾਲੀ ਗੱਲ ਹੈ ਕਿ ਕੌਂਸਪੀਰੇਸੀ ਦੇ ਵਿੱਚ ਪੈਣ ਨਾਲੋਂ ਕਿਹਨੇ ਕਿਹਨੂੰ ਕਿਉਂ ਖੜਾ ਕਰਤਾ, ਕਿਹਨੇ ਕਿਹਨੂੰ ਸਪੋਰਟ ਕਰਤੀ ਬੈਕਗਰਾਊਂਡ ਤੋਂ, ਇਹਨਾਂ ਗੱਲਾਂ ਨਾਲ ਕੀ ਫਰਕ ਪੈਂਦਾ? ਸਵਾਲ ਇਹ ਹੈ ਕਿ ਲੋਕ ਕਿਉਂ ਸਪੋਰਟ ਕਰ ਰਹੇ ਨੇ, ਲੋਕਾਂ ਨੇ ਰਿਸਪੌਂਸ ਕਿਉਂ ਦਿੱਤਾ। ਤਾਂ ਉਹਦੇ 'ਚ ਜਿਹੜੀ ਮਤਲਬ ਲੋਕਾਂ ਦੇ ਅੰਦਰ ਮੁੱਦੇ ਉਹਨਾਂ ਦੇ ਐਡਰੈਸ ਨਹੀਂ ਹੋ ਪਾ ਰਹੇ। ਜਿਹੜੀ ਉਮੀਦ ਨਾਲ ਉਹਨਾਂ ਨੇ ਆਮ ਆਦਮੀ ਨੂੰ ਵੋਟਾਂ ਪਾਈਆਂ ਸੀ, ਆਮ ਆਦਮੀ ਉਹਨਾਂ ਉਮੀਦਾਂ ਤੇ ਨਹੀਂ ਉਤਰੀ। ਜਿਵੇਂ ਖਡੂਰ ਸਾਹਿਬ ਨਸ਼ਾ ਇੱਕ ਬਹੁਤ ਵੱਡਾ ਮੁੱਦਾ, ਨਸ਼ੇ ਨੂੰ ਲੋਕਾਂ ਨੇ ਐਡਰੈਸ ਨਹੀਂ ਕੀਤਾ, ਆਮ ਆਦਮੀ ਪਾਰਟੀ ਨੇ ਐਡਰੈਸ ਨਹੀਂ ਕੀਤਾ। ਤਾਂ ਅੰਮ੍ਰਿਤਪਾਲ ਨਸ਼ੇ ਦੇ ਉਲਟ ਇੱਕ ਮੁਹਿੰਮ ਚਲਾ ਰਿਹਾ ਸੀ, ਅੰਮ੍ਰਿਤ ਛਕਾਉਣ ਵਾਲੀ। ਤਾਂ ਲੋਕਾਂ ਨੂੰ ਇਹ ਵੀ ਲੱਗਦਾ ਸੀ ਕਿ ਜੀ ਇਹ ਨਸ਼ੇ, ਸਰਕਾਰ ਤੋਂ ਨਸ਼ਾ ਬੰਦ ਨਹੀਂ ਹੋ ਰਿਹਾ, ਉਹ ਨਸ਼ੇ ਬੰਦ ਕਰਵਾ ਰਿਹਾ ਸੀ। ਤੇ ਉਹਨਾਂ ਨੇ ਆਪਦੀ ਪੋਸਟਰਾਂ ਦੇ ਉੱਤੇ ਵੀ
ਨਸ਼ੇ ਦੇ ਵਿਰੁੱਧ, ਲੁੱਟਾਂ ਖੋਹਾਂ ਦੇ ਵਿਰੁੱਧ, ਇਹੋ ਜਿਹੇ ਜਿਹੜੇ ਲੋਕਾਂ ਨਾਲ ਸਿੱਧੇ ਜੁੜੇ ਹੋਏ ਮੁੱਦੇ ਨੇ ਜਿਹਨੂੰ ਸਰਕਾਰ ਐਡਰੈਸ ਨਹੀਂ ਕਰ ਰਹੀ, ਤਾਂ ਉਹ ਮੁੱਦਿਆਂ ਦੇ ਉੱਤੇ ਹੀ ਉਹਨਾਂ ਨੇ ਕੰਪੇਨ ਚਲਾਈ ਹੈ। ਤੇ ਅੰਮ੍ਰਿਤਪਾਲ ਨਾਲ ਬੇਇਨਸਾਫੀ ਹੋਈ ਆ, NSA ਗਲਤ ਲੱਗਿਆਗਾ। ਤਾਂ ਇਹ ਸਾਰੇ ਵਰਤਾਰੇ ਦੇ ਵਿੱਚੋਂ ਜਿਹੜੀ ਕਾਮਨ ਚੀਜ਼ ਨਿਕਲਦੀ ਆ, ਜਿਹੜੇ ਪੰਜਾਬ ਦੇ ਸਿਆਸੀ ਮੁੱਦੇ ਨੇ, ਸਿੱਖ ਧਾਰਮਿਕ ਘੱਟ ਗਿਣਤੀ ਦੇ ਮੁੱਦੇ ਨੇ, ਉਹਨਾਂ ਨੂੰ ਜਿਹੜਾ ਐਡਰੈਸ ਨਹੀਂ ਕੀਤਾ ਜਾ ਰਿਹਾ, ਇਹ ਉਹਦਾ ਐਕਸਪ੍ਰੈਸ਼ਨ ਆ। ਤਾਂ ਉਹ ਲੋਕ ਇਹਨਾਂ ਕੈਂਡੀਡੇਟਾਂ ਨੂੰ ਚੁਣ ਕੇ, ਇਹਨਾਂ ਨੂੰ ਸਪੋਰਟ ਕਰਕੇ, ਇਹਨਾਂ ਨੂੰ ਵੋਟ ਪਾ ਕੇ ਆਪਦਾ ਇੱਕ ਮੈਸੇਜ ਦੇ ਰਹੇ ਨੇ। ਜੇ ਕੋਈ ਸਿਆਸੀ ਧਿਰ ਉਹ ਮੈਸੇਜ ਨੂੰ ਫੜਨਾ ਚਾਹੁੰਦੀ ਹੈ, ਉਹਦੇ ਤੇ ਕੰਮ ਕਰਨਾ ਚਾਹੁੰਦੀ ਹੈ, ਉਹ ਬੰਦਿਆਂ ਨੂੰ ਐਡਰੈਸ ਕਰਨਾ ਚਾਹੁੰਦੀ ਹੈ, ਤਾਂ ਠੀਕ ਆ। ਜੇ ਕਿਸੇ ਨੇ ਉਹਦੇ 'ਚ ਸਾਜ਼ਿਸ਼ ਲੱਭਣੀ ਹੈ ਤਾਂ ਸਾਜ਼ਿਸ਼ ਲੱਭੀ ਚੱਲਿਓ। ਲੋਕਾਂ ਨੇ ਤਾਂ ਆਪਦਾ ਮੈਸੇਜ ਬਾਰ-ਬਾਰ ਸਰਬੱਤ ਖਾਲਸੇ ਤੋਂ ਲੈ ਕੇ 2015 ਦੇ ਉਹ ਸਾਰੇ ਉਭਾਰ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਮਗਰ ਉਭਾਰ, ਕਿਸਾਨ ਅੰਦੋਲਨ ਦੇ ਮਗਰ ਉਭਾਰ, ਕਿ ਕਿਸਾਨੀ ਤੋਂ ਬਾਹਰ ਦਾ ਸੈਕਸ਼ਨ ਜਿਹੜਾ ਸਿੱਖ ਸੈਂਟੀਮੈਂਟ ਨਾਲ ਕਿਸਾਨ ਅੰਦੋਲਨ ਦੇ ਵਿੱਚ ਕੁੱਦਿਆ, ਐਂਡ ਤੱਕ ਲੜਿਆ, ਤਾਂ ਹਰ ਮੋਰਚੇ ਲਾਏ। ਜਿਹੜਾ ਬੰਦੀ ਸਿੰਘਾਂ ਨੂੰ ਛਡਾਉਣ ਵਾਲਾ ਮੋਰਚਾ ਲੱਗਿਆ ਮੋਹਾਲੀ, ਉਹਦੇ ਵਿੱਚ ਵੀ ਲੋਕਾਂ ਨੇ ਇੱਕ ਸਮੇਂ ਬਹੁਤ ਵੱਡੇ ਪੱਧਰ ਤੇ ਭੂਮਿਕਾ ਨਿਭਾਈ। ਤੇ ਲੋਕ ਤਾਂ ਫਿਰ ਸਿੱਧੂ ਮੂਸੇਵਾਲੇ ਦੇ ਇਕੱਠ ਹੋ ਰਿਹਾ, ਦੀਪ ਸਿੱਧੂ ਮਗਰ ਇੱਕ ਉਭਾਰ ਆ ਰਿਹਾ ਗਾ। ਤਾਂ ਇਹ ਸਾਰਾ ਜੋ ਵਰਤਾਰਾ ਗਾ, ਇਹ ਜੋ ਪੰਜਾਬ ਦੇ ਸਿਆਸੀ ਮਸਲੇ ਨੇ, ਉਹਨਾਂ ਨੂੰ ਕੋਈ ਆਰਗੇਨਾਈਜ਼ਡ ਧਿਰ ਐਡਰੈਸ ਨਹੀਂ ਕਰ ਰਹੀ। ਤਾਂ ਲੋਕਾਂ ਦਾ ਐਕਸਪ੍ਰੈਸ਼ਨ ਬਹੁਤ ਹੀ ਆਪ ਮੁਹਾਰੇ ਰੂਪ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਨਾਲ ਨਿਕਲ ਰਿਹਾ ਗਾ। ਤਾਂ ਇਹ ਜਿਹੜਾ ਖਡੂਰ ਸਾਹਿਬ ਤੇ ਫਰੀਦਕੋਟ ਦਾ ਵਰਤਾਰਾ ਗਾ, ਇਹਨੂੰ ਉਵੇਂ ਹੀ ਦੇਖਣਾ ਚਾਹੀਦਾ। ਇਹਦੇ 'ਚ ਸਾਜ਼ਿਸ਼ਾਂ ਲੱਭਣ ਦੀ ਥਾਂ ਦੇ ਉੱਤੇ। ਜੀ, ਅੱਛਾ, ਬਸ ਹੁਣ ਆਖਰੀ ਸਵਾਲ ਹੈ, ਮੈਂ ਤੁਹਾਡੇ ਪੁੱਛਣਾ ਚਾਹੂੰਗਾ, ਪੰਜਾਬ ਦੇ ਇਸ ਚੋਣ ਰਿਜ਼ਲਟਾਂ ਤੋਂ ਆਪਾਂ ਕੀ ਮੰਨ ਕੇ ਚੱਲੀਏ ਕਿ ਪੰਜਾਬ ਜਿਸ ਹਿਸਾਬ ਨਾਲ ਨਰਿੰਦਰ ਮੋਦੀ ਦੀ ਬਹੁਮਤ ਤਾਂ ਨਹੀਂ ਆਈ, ਪਰ NDA ਦੀ ਸਰਕਾਰ ਆਈ ਹੈਗੀ ਆ, ਤੇ ਨਰਿੰਦਰ ਮੋਦੀ ਜਾਂ BJP ਦਾ ਕਿਸ ਕਿਸਮ ਦਾ ਰਿਲੇਸ਼ਨ ਅੱਗੇ ਤੁਸੀਂ ਦੇਖਦੇ ਹੋ ਪੰਜਾਬ ਦੇ ਵਿੱਚ ਰਹੂਗਾ? ਦੇਖੋ, NDA ਦੀ ਸਰਕਾਰ ਮਤਲਬ ਬਹੁਮਤ ਨਰੋਲ ਸਰਕਾਰ ਨਹੀਂ ਆਈ, ਤਾਂ ਉਹਦਾ ਲੋਕਾਂ ਨੂੰ ਗੱਠਜੋੜ ਦੀ ਸਰਕਾਰ ਦੇ ਵਿੱਚ ਮੇਰਾ ਮੰਨਣਾ ਤਾਂ ਇਹੀ ਹੈ ਕਿ ਲੋਕਾਂ ਨੂੰ ਕੁਝ ਰਾਹਤ ਤਾਂ ਮਿਲਦੀ ਹੈ, ਕਿ ਸਰਕਾਰ ਜਿਹੜੀਆਂ ਆਪਦੀਆਂ ਲੋਕਾਂ ਦੇ ਖਿਲਾਫ ਵਿਰੋਧ ਵਾਲੀਆਂ ਨੀਤੀਆਂ ਨੇ, ਉਹਨਾਂ ਨੂੰ ਉਨੀ ਮਤਲਬ ਤਾਕਤ ਦੇ ਨਾਲ ਅੱਗੇ ਨਹੀਂ ਵਧਾ ਪਾਉਂਦੀ। ਤਾਂ ਇਸ ਗੱਲੋਂ ਕਿਸਾਨ ਅੰਦੋਲਨ ਚੱਲ ਰਿਹਾ ਅੱਜ ਵੀ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਤੇ। ਤਾਂ ਉਹ ਜਿਹੜੀਆਂ ਕਿਸਾਨੀ ਦੀਆਂ ਮੰਗਾਂ ਨੇ, MSP ਦੀ ਗਰੰਟੀ ਤੋਂ ਲੈ ਕੇ ਕਰਜ਼ਾ ਮਾਫੀ ਤੱਕ, ਉਹ ਅੰਦੋਲਨ ਨਹੀਂ ਅਜੇ ਤਾਂ ਮੋਦੀ ਸਰਕਾਰ ਨੇ ਉਹ ਅੰਦੋਲਨ ਨਾਲ ਵੀ ਨਜਿੱਠਣਾ ਸਰਕਾਰ ਬਣਨ ਦੇ ਨਾਲ। ਤਾਂ ਪੰਜਾਬ ਦਾ ਜਿਹੜਾ ਆਉਣ ਵਾਲਾ ਸਮਾਂ ਗਾ, ਸਭ ਤੋਂ ਪਹਿਲਾਂ ਤਾਂ ਪਲੇਟਫਾਰਮ ਇੱਕ ਕਿਸਾਨ ਅੰਦੋਲਨ ਦੇ ਰੂਪ ਦੇ ਵਿੱਚ ਤਿਆਰ ਪਿਆ ਗਾ, ਜਿਹਦੇ ਜਰੀਏ ਪੰਜਾਬ ਨੇ ਨਵੀਂ ਸਰਕਾਰ ਦੇ ਨਾਲ, ਜਿਹੜੀ ਨਵੀਂ NDA ਦੀ ਸਰਕਾਰ ਆ ਰਹੀ ਆ, ਉਹਦੇ ਨਾਲ ਰੂਬਰੂ ਹੋਣਾ ਗਾ। ਹਾਂ, ਤੁਸੀਂ ਦੱਸ ਰਹੇ ਸੀ ਕਿ ਕਿਸਾਨ ਅੰਦੋਲਨ ਦਾ ਇੱਕ ਪੂਰਾ ਪਲੇਟਫਾਰਮ ਹੈ, ਉਹਦੇ ਨਾਲ ਨਜਿੱਠਣਾ ਵੀ ਹੈ। ਉਹਦੇ ਨਾਲ ਤਾਂ ਪਹਿਲਿਆ ਤਾਂ ਨਵੀਂ ਸਰਕਾਰ ਨਾਲ ਇਹੀ ਇੱਕ ਰਿਲੇਸ਼ਨ ਬਣਦਾ ਪੰਜਾਬ ਦਾ। ਤੇ ਦੂਜਾ ਜਿਹੜਾ ਸਿਆਸੀ ਮੁੱਦੇ ਜਿਹੜੇ ਪੰਜਾਬ ਦੇ ਲਟਕੇ ਹੋਏ ਨੇ, ਚੱਲ ਰਹੇ ਨੇ, ਬੰਦੀ ਸਿੰਘਾਂ ਵਾਲਾ ਮੁੱਦਾ, ਤੇ ਜਿਵੇਂ ਅੰਮ੍ਰਿਤਪਾਲ ਵਾਲਾ ਮਸਲਾ ਵੀ ਆ, ਤਾਂ ਉਹ ਵੀ ਇੱਕ ਸੈਂਟਰ ਸਰਕਾਰ ਨੂੰ ਇੱਕ ਮੈਸੇਜ ਲੋਕਾਂ ਨੇ ਮੈਂਡੇਟ ਦੇਤਾ ਅੰਮ੍ਰਿਤਪਾਲ ਨੂੰ। ਤਾਂ ਉਹ ਵੀ ਸੈਂਟਰ ਸਰਕਾਰ ਨੇ ਦੇਖਣਾ ਕਿ ਹੁਣ ਉਹ ਜਿਵੇਂ ਲਾਅ ਐਂਡ ਆਰਡਰ ਦੇ ਨਾਂ ਤੇ ਉਹ ਮਸਲੇ ਨੂੰ ਦੇਖ ਰਹੀ ਸੀ, ਅੰਮ੍ਰਿਤਪਾਲ ਵਾਲੇ ਨੂੰ ਵੀ NSA ਲਗਾ ਰੱਖਿਆ, ਉਹ NSA ਬਾਰੇ ਵੀ ਕੀ ਸੋਚਣਾ ਉਹਨੇ। ਤਾਂ ਇਹ ਵੀ ਇੱਕ ਸੈਂਟਰ ਸਰਕਾਰ ਨੇ ਤੈਅ ਕਰਨਾ ਅੱਗੇ ਉਹਨੇ ਪੰਜਾਬ ਵੱਲ ਕਿਵੇਂ ਰਿਸ਼ਤਾ ਰੱਖਣਾ ਗਾ। ਤੇ ਤੀਜੀ ਗੱਲ ਕਿ ਜਿਹੜਾ ਪੰਜਾਬ ਦੇ ਵਪਾਰੀ ਨੂੰ BJP ਵੱਲ ਜਿਹੜਾ ਝੁਕਾਅ ਗਾ, ਉਹਦੇ 'ਚ ਜਿਹੜਾ ਉਹ ਵੱਡਾ ਇੱਕ ਰੁਝਾਨ ਸੀ ਕਿ ਜੀ ਮੋਦੀ ਨੇ ਹੀ ਆਉਣਾ ਗਾ, ਤਾਂ ਉਸ ਚੱਕਰ ਦੇ ਵਿੱਚ ਵੀ ਇੱਕ ਹਿੱਸਾ BJP ਵੱਲ ਨੂੰ ਉਲਾਰ ਹੋ ਰਿਹਾ ਸੀ। ਤਾਂ ਉਹਨੂੰ ਵੀ ਦੁਬਾਰਾ ਸੋਚਣਾ ਪਊਗਾ ਕਿ BJP ਨਾਲ ਰਿਸ਼ਤਾ ਰੱਖਣਾ, ਤਾਂ ਮਤਲਬ ਕਿ ਪੰਜਾਬ ਦੇ ਵਿੱਚ ਜੇ ਕੋਈ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨ ਵਾਲੀ ਕੋਈ ਧਿਰ ਉਸ ਸੈਕਸ਼ਨ ਨਾਲ ਵੀ ਐਡਰੈਸ ਕਰਦੀ ਆ ਕਿ ਕਿਵੇਂ ਸੈਂਟਰ ਸਰਕਾਰ ਆ ਜੋ BJP ਵਾਲੀ, ਉਹ ਤੁਹਾਡੇ ਵੀ ਹਿੱਤ ਪੂਰੇ ਨਹੀਂ ਕਰ ਸਕਦੀ। ਮਤਲਬ ਸੈਂਟਰ ਸਰਕਾਰ ਦੇ ਵਿੱਚ, ਇਸ ਸਰਕਾਰ ਦੇ ਵਿੱਚ ਤਾਂ ਪਹਿਲਾਂ ਪੂਰੀ ਬਹਿਸ ਚੱਲ ਰਹੀ ਹੈ ਦੇਸ਼ ਦੇ ਵਿੱਚ। ਮਹਾਰਾਸ਼ਟਰ ਦੇ ਵਿੱਚ ਪੂਰਾ ਮੁੱਦਾ ਬਣਿਆ ਹੋਇਆ ਕਿ ਗੁਜਰਾਤ ਦੇ ਵਪਾਰੀ ਸਾਰਾ ਕਾਰੋਬਾਰ ਲੈ ਗਿਆ ਮਹਾਰਾਸ਼ਟਰ ਦਾ ਵੀ। ਤਾਂ ਪੰਜਾਬ ਦੇ ਵਪਾਰੀ ਦੀ ਤਾਂ ਇਹ ਸਾਰੇ ਸਿਸਟਮ ਦੇ ਵਿੱਚ ਕੋਈ ਸਹੀ ਨਹੀਂ ਹੈਗੀ। ਤਾਂ BJP ਉਹਨਾਂ ਦੇ ਹਿੱਤਾਂ ਨੂੰ ਕਦੇ ਵੀ ਐਡਰੈਸ ਨਹੀਂ ਕਰ ਸਕਦੀ, ਨਾ ਕਰ ਰਹੀ ਆ। ਤਾਂ ਇਹ ਵੀ ਇੱਕ ਸਵਾਲ ਆ ਜਿਹੜਾ ਪੰਜਾਬ ਦਾ ਇੱਕ ਹਿੱਸੇ ਦਾ ਜਿਹੜਾ ਸੈਂਟਰ ਸਰਕਾਰ ਨਾਲ ਬਣਦਾ। ਜੀ, ਸ਼ੁਕਰੀਆ ਹਰਮਨਦੀਪ ਸਿੰਘ। ਤਾਂ ਇੱਕ ਹਿਸਾਬ ਨਾਲ ਇਹ ਮੋਟੀ ਗੱਲਬਾਤ ਸੀ ਹਰਮਨ ਨਾਲ, ਤੇ ਇਹਦਾ ਇੱਕ ਕਾਰਨ ਇਹ ਸੀਗਾ ਕਿ ਮੌਕੇ ਤੇ ਇਲੈਕਸ਼ਨਾਂ ਦਾ ਰਿਜ਼ਲਟ ਵੀ ਆਇਆ ਹੈਗਾ, ਤੇ ਕਿਸ ਕਿਸਮ ਨਾਲ ਜਿਹੜਾ ਇੱਕ ਆਮ ਜਨ ਹੈਗਾ ਉਹ ਇਸ ਰਿਜ਼ਲਟ ਨੂੰ ਵੀ ਰੀਡ ਕਰੇ
ਤੇ ਕੀ ਇਹਦੇ ਪਿੱਛੇ ਗੱਲਾਂ ਸੀਗੀਆਂ, ਉਹ ਵੀ ਪਰਤ ਬਾਹਰ ਆਣੀ ਚਾਹੀਦੀਆਂ ਸੀਗੀਆਂ। ਉਸ ਤੋਂ ਇਲਾਵਾ ਹਰਮਨ ਅਤੇ ਮੈਂ ਕਈ ਸੀਟਾਂ ਤੇ ਸਾਥ ਵੀ ਘੁੰਮੇ ਸੀ ਤੇ ਅੱਡ ਤੋਂ ਮੈਂ ਵੀ ਪੰਜਾਬ ਦੀ ਕਈ ਸੀਟਾਂ ਤੇ ਗਿਆ ਸੀਗਾ, ਤੇ ਇੱਕ ਓਵਰਆਲ ਲੋਕਾਂ 'ਚ ਕੀ ਚੱਲ ਰਿਹਾ ਉਹ ਵੀ ਤੁਹਾਡੇ ਤੱਕ ਪਹੁੰਚਾਉਣਾ ਜ਼ਰੂਰੀ ਸੀਗਾ। ਦੇਖਣ ਅਤੇ ਸੁਣਨ ਵਾਸਤੇ ਸ਼ੁਕਰੀਆ, ਤੇ ਅਸੀਂ ਕੱਲ ਦੁਬਾਰਾ ਫਿਰ ਮਿਲਾਂਗੇ। ਪੰਜਾਬੀ ਤੁਸੀਂ ਸੁਣਦੇ ਅਤੇ ਦੇਖਦੇ ਰਹੋ ਪੰਜਾਬੀ ਰੇਡੀਓ USA।